ਜੀ। ਅਗਲੀ ਖਬਰ ਸੈਟੇਲਾਈਟ ਇਮੇजेस ਹੁਣ ਸ਼ੋਅ ਕਰ ਰਹੇ ਆ ਵੀ ਕਿਸ ਤਰ੍ਹਾਂ ਯੂਕਰੇਨ ਵਾਲਿਆਂ ਨੇ ਰਸ਼ੀਆ ਦੇ ਬੰਬਰਸ ਦੇ ਨੂੰ ਡਿਸਟਰੋਏ ਕੀਤਾ, ਡੈਮੇਜ ਕੀਤਾ। 117 ਦੇ ਕਰੀਬ ਉਹਨਾਂ ਨੇ ਅਨਮੈਨਡ ਜਿਹੜੇ ਏਰੀਅਲ ਵਹੀਕਲਸ ਆ ਉਹ ਕੰਟੇਨਰਸ ਦੇ ਵਿੱਚ ਲੈ ਗਏ ਰਸ਼ੀਆ ਦੇ ਵਿੱਚ, ਤੇ ਉੱਥੇ ਹੀ ਉਹਨਾਂ ਨੇ ਅਸੈਂਬਲ ਕੀਤੇ ਤੇ ਇਨਸਾਈਡ ਤੋਂ ਹੀ ਜਿਹੜਾ ਆ ਇਹ ਅਟੈਕ ਕੀਤਾ। ਕਹਿੰਦੇ ਵੀ ਬਹੁਤ ਵੱਡਾ ਅਟੈਕ ਸੀਗਾ। ਆਪਾਂ ਕੱਲ ਵੀ ਇਹਦੇ ਬਾਰੇ ਖਬਰ ਸ਼ਾਮੀ ਸਾਂਝੀ ਕੀਤੀ ਸੀ ਵੀ ਜਿਸ ਤਰ੍ਹਾਂ ਜਾਪਾਨ ਨੇ ਅਮਰੀਕਾ 'ਚ 1941 'ਚ ਪਰਲ ਹਾਰਬਰ ਦਾ ਕੀਤਾ ਸੀ, ਉਹਦੇ ਨਾਲੋਂ ਵੀ ਵਰਸਟ ਅਟੈਕ ਸੀਗਾ। ਸੋ ਜੇ ਉਹ ਸੈਟੇਲਾਈਟ ਇਮੇजेस ਆਏ ਆ, ਉਹਨਾਂ ਨੇ 4 ਏਅਰ ਫੀਲਡਸ ਤੇ ਉਹਨਾਂ ਦੇ ਜਿਹੜੇ ਨੁਕਸਾਨ ਇੰਨਾ ਜ਼ਿਆਦਾ ਕੀਤਾ ਹੈ ਵੀ ਰਸ਼ੀਆ ਵਾਲੇ ਜਿਹੜੇ ਆ ਉਹ ਹੁਣ ਦੇਖ ਰਹੇ ਆ ਵੀ ਕੀਤਾ ਕੀ ਜਾਵੇ। ਦੂਸਰੇ ਪਾਸੇ ਗੱਲਬਾਤ ਚੱਲ ਰਹੀ ਹੈਗੀ ਆ ਯੂਕਰੇਨ ਦੀ ਤਾਂ ਰਸ਼ੀਆ ਦੀ ਪੀਸ ਟਾਕ ਦੇ ਸੰਬੰਧ ਦੇ ਵਿੱਚ, ਤੇ ਪੂਟਨ ਜਿਹੜਾ ਆ ਉਹ ਮੰਨ ਨਹੀਂ ਰਿਹਾ। ਹੁਣ ਕਹਿੰਦੇ ਭਈ ਲੱਗਦਾ ਆ, ਕਿਉਂਕਿ ਟਰੰਪ ਉਹਨਾਂ ਨੇ ਤੇ ਇਹ ਕਿਹਾ ਸੀ ਵੀ ਇਹਨਾਂ ਨੂੰ ਇਕੱਠਿਆਂ ਨੂੰ ਬੈਠ ਕੇ ਜਿਹੜੀ ਗੱਲਬਾਤ ਆ ਪੂਟਨ ਤੇ ਜ਼ੈਲੈਂਸਕੀ ਨੂੰ ਕਰ ਲੈਣੀ ਚਾਹੀਦੀ ਆ। ਤੇ ਪਰ ਰਸ਼ੀਆ ਵੀ ਨਹੀਂ ਹਟ ਰਿਹਾ, ਤੇ ਦੂਸਰੇ ਪਾਸੇ ਹੁਣ ਯੂਕਰੇਨ ਦੇ ਜ਼ੈਲੈਂਸਕੀ ਦਾ ਹੱਥ ਉੱਪਰ ਹੋ ਗਿਆ, ਕਿਉਂਕਿ ਏਡਾ ਵੱਡਾ ਅਟੈਕ ਰਸ਼ੀਆ ਵਾਲੇ ਕਦੇ ਸੋਚ ਨਹੀਂ ਸਕਦੇ ਸੀ ਵੀ ਇੰਨੇ ਹੀ ਘੱਟ ਪੈਸਿਆਂ ਦੇ ਨਾਲ ਉਹਨਾਂ ਦੇ ਜਿਹੜੇ ਮਿਲੀਅਨਸ ਆਫ ਡਾਲਰ ਦੇ ਜਿਹੜੇ ਟੈਂਕ ਸਾਰਾ ਕੁਝ ਬੰਬਰਸ ਡਿਸਟਰੋਏ ਕਰ ਦਿੱਤੇ ਹੈਗੇ ਆ। ਸੋ ਅਲਟੀਮੇਟਲੀ ਕਹਿੰਦੇ ਪਈ ਟਰੰਪ ਉਹਨਾਂ ਨੂੰ ਹੋ ਸਕਦਾ ਇਨਵੋਲਵ ਹੋਣਾ ਪਵੇ, ਪਰ ਪ੍ਰੈਜ਼ੀਡੈਂਟ ਟਰੰਪ ਹੋਣੀ ਵੀ ਕਾਫੀ ਫਰਸਟ੍ਰੇਟਡ ਹੈਗੇ ਆ ਇਸ ਜੋ ਜੰਗ ਚੱਲ ਰਹੀ ਉਹਨੂੰ ਲੈ ਕੇ, ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਮੇਰੀ ਪਹਿਲੀ ਪ੍ਰਾਇੋਰਟੀ ਆ 24 ਘੰਟਿਆਂ 'ਚ ਮੈਂ ਸੈਟਲ ਕਰ ਦੂੰਗਾ। ਹੁਣ 4-5 ਮਹੀਨੇ ਦਾ ਸਮਾਂ ਹੋ ਗਿਆ ਹੈਗਾ, ਪਰ ਲੜਾਈ ਜਿਹੜੀ ਆ ਉਸੇ ਤਰ੍ਹਾਂ ਚੱਲ ਰਹੀ ਹੈ। ਯੂਕਰੇਨ ਰੂਸ ਜੰਗ ਦਾ ਹਰਜੋਤ ਸਿੰਘ ਦਾ ਨਤੀਜਾ ਕੋਈ ਵੀ ਨਿਕਲੇ, ਪਰ ਜਿਹੜਾ ਕੱਲ ਯੂਕਰੇਨ ਨੇ ਹਮਲਾ ਕੀਤਾ ਆ ਉਹ ਸਿਖਰ ਦਾ ਕੰਮ ਸੀਗਾ। ਆਉਣ ਵਾਲੇ ਕਹਿੰਦੇ ਵੀ ਇਹ ਸਮਿਆਂ ਦੇ ਵਿੱਚ ਇਸ ਦੀ ਸਪੈਸ਼ਲ ਸਟੱਡੀ ਹੋਣੀ ਆ ਵੀ ਇਹ ਕਿੱਦਾਂ ਜਿਹੜਾ ਉਹ ਕੀਤਾ ਗਿਆ। ਰਸ਼ੀਆ ਦਾ ਆਪਣਾ ਮੋਬਾਈਲ ਨੈਟਵਰਕ ਵਰਤ ਕੇ ਜਿਹੜੇ ਆ ਯੂਕਰੇਨ ਵਾਲਿਆਂ ਨੇ ਜਿਹੜਾ ਆਪਰੇਸ਼ਨ ਟਰੋਜਨ ਹਾਰਸ ਚਲਾਇਆ ਆ। ਅੰਦਰ ਉੱਥੇ ਦੇਖੋ ਕਿੱਦਾਂ ਲਕਾਸ਼ ਛਪਾ ਕੇ ਡਰੋਨ ਲੈ ਗਏ, ਅਸੈਂਬਲ ਕੀਤੇ, ਮਿਲਟਰੀ ਇੰਸਟਾਲੇਸ਼ਨ ਦੇ ਲਾਗੇ ਜਿਹੜੇ ਆ ਉਹ ਖਿਲਾਰ ਕੇ ਹਰਜੋਤ ਸਿੰਘ ਜੀ ਜਿਹੜੇ ਟਰੱਕ ਤੇ ਉੱਥੋਂ ਉਹਨਾਂ ਨੇ ਉਡਾਏ ਤੇ $7 ਬਿਲੀਅਨ ਦੇ ਏਵੀਏਸ਼ਨ ਦਾ ਜਿਹੜਾ ਸਮਾਨ ਆ ਉਹ ਨਸ਼ਟ ਕੀਤਾ। 18 ਮਹੀਨੇ ਦੀ ਪਲੈਨਿੰਗ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਐਕਸ਼ਨ ਇਹਨਾਂ ਨੇ ਪਲਾਨ ਕਰਨ ਤੋਂ ਬਾਅਦ ਚ ਲਿਆ ਗਿਆ। ਇਹਨਾਂ ਨੇ ਪਹਿਲੋਂ ਇੱਕ ਹਿਸਾਬ ਦੇ ਨਾਲ ਪਹਿਲੋਂ ਜਿਹੜੇ ਡਰੋਨ ਹਮਲੇ ਆਪਾਂ ਕਿੰਨੀਆਂ ਖਬਰਾਂ ਹੋਈਆਂ ਪਹਿਲੋਂ ਵੀ ਕਰਦੇ ਰਹੇ ਆ ਵੀ ਯੂਕਰੇਨ ਨੇ ਬਹੁਤ ਸਾਰੇ ਜਿਹੜੇ ਡਰੋਨ ਹਮਲੇ ਆ ਰੂਸ ਦੇ ਉੱਤੇ ਲਗਾਤਾਰ ਕਰਦੇ ਰਹੇ ਆ। ਇਵੈਂਚੁਅਲੀ ਕੀ ਕੀਤਾ, ਰੂਸ ਨੇ ਆਪਣੇ ਜਿੰਨੇ ਵੀ ਬੰਬਰਸ ਆ ਜਾਂ ਮੇਨ ਏਵੀਏਸ਼ਨ ਦੇ ਜਿਹੜੇ ਜੈਟਸ ਆ ਉਹਨਾਂ ਨੂੰ ਇੱਕ ਥਾਂ ਤੇ ਲੈ ਗਏ। ਇਹ ਲੈ ਕੇ ਵੀ ਦੂਰ ਗਏ, ਸਾਈਬੇਰੀਆ ਵਾਲੇ ਇਲਾਕੇ 'ਚ ਵੀ ਲੈ ਕੇ ਗਏ, ਜਿਹੜਾ ਕਿ 2-3 ਹਜ਼ਾਰ ਮੀਲ ਦੂਰ ਪੈਂਦਾ ਹੈ ਯੂਕਰੇਨ ਦੇ ਬਾਰਡਰ ਤੋਂ। ਪਰ ਤੁਸੀਂ ਦੇਖੋ ਵੀ ਇਹਨਾਂ ਦੀ ਪਲੈਨਿੰਗ ਕਿੱਡੀ ਕਾਰਗਰ ਜਿਹੜੀ ਉਹ ਸਾਬਤ ਹੋਈ। ਉਹਨਾਂ ਨੇ ਉਹਨਾਂ ਦੇ ਐਸੈਟਸ ਇੱਕੋ ਥਾਂ ਤੇ ਇਕੱਠੇ ਕਰਾਏ, ਉਸ ਦੇ ਲਈ ਉਹਨਾਂ ਨੂੰ ਵਰਗਲਾਇਆ, ਉਹ ਉੱਥੇ ਇਕੱਠੇ ਕਰ ਬੈਠੇ ਤੇ ਇਹਨਾਂ ਨੇ ਬਾਅਦ ਦੇ ਵਿੱਚ ਘਾਤ ਲਾ ਕੇ ਜਿਹੜਾ ਆ ਉਹ ਡਰੋਨ ਦੇ ਨਾਲ ਹਮਲਾ ਕੀਤਾ। ਸੋ ਕੱਲ ਤੋਂ ਬਾਅਦ ਦੇ ਵਿੱਚ ਰੂਸ ਬਹੁਤ ਜ਼ਿਆਦਾ ਬੌਖਲਾਇਆ ਹੋਇਆ ਆ। ਉਹਨੇ ਕਈ ਜਿਹੜੇ ਮਿਜ਼ਾਈਲ ਹਮਲੇ ਵੀ ਉਸ ਤੇ ਜਵਾਬੀ ਕਾਰਵਾਈ ਦੇ ਵਿੱਚ ਕੀਤੇ ਆ। ਪਰ ਓਵਰਆਲ ਜਿਹੜਾ ਆਪਾਂ ਜੇ ਦੇਖਿਆ ਜਾਵੇ ਤਾਂ ਯੂਕਰੇਨ ਨੇ ਜਿਹੜਾ ਡਰੋਨ ਅਟੈਕ ਕਰਕੇ ਰਸ਼ੀਅਨ 에ਅਰ ਬੇਸਿਸ ਦੇ ਉੱਤੇ ਜਿਹੜਾ ਉਹ ਕੀਤਾ ਆ, ਇੱਕ ਵਾਰੀ ਰੂਸ ਨੂੰ ਜਿਹੜਾ ਆ ਉਹ ਜ਼ਰੂਰ ਹਿਲਾ ਕੇ ਜਿਹੜਾ ਉਹ ਰੱਖ ਦਿੱਤਾ। ਉਤੋਂ ਪਤੰਦਰਾਂ ਨੇ ਡਰੋਨਾਂ ਦੇ ਵਿੱਚ ਕੈਮਰੇ ਵੀ ਲਾਏ ਸੀਗੇ, ਉਹ ਫੁਟੇਜ ਵੀ ਨਾਲ ਜਿਹੜੀ ਉਹ ਜਾਰੀ ਜਿਹੜੀ ਉਹਨਾਂ ਨੇ ਕਰ ਦਿੱਤੀ ਹੈਗੀ ਆ। ਵੀ ਛੋਟੇ ਛੋਟੇ ਜਿਹੜੇ ਧਮਾਕਿਆਂ ਵਾਲੇ ਜਿਹੜੇ ਡਰੋਨ ਆ ਉਹਨਾਂ ਦੀ ਵਰਤੋਂ ਕਰਦੇ ਹੋਏ ਇਹ ਇਸ ਤਰੀਕੇ ਦੇ ਨਾਲ ਵਾਰਫੇਅਰ ਜਿਹੜਾ ਉਹ ਕੀਤਾ ਆ। ਸੋ ਜਦੋਂ ਤੋਂ ਡਰੋਨ ਆਏ ਸੀ ਉਦੋਂ ਤੋਂ ਹੀ ਕਿਹਾ ਜਾ ਰਿਹਾ ਸੀਗਾ ਵੀ ਇਹਦੇ ਨਾਲ ਜੰਗ ਦੇ ਜਿਹੜੇ ਰੂਪ ਆ ਬਹੁਤ ਜ਼ਿਆਦਾ ਬਦਲੇਗਾ। ਇਹ ਉਸ ਦਾ ਇੱਕ ਵੱਡਾ ਉਦਾਹਰਣ ਜਿਹੜਾ ਉਹ ਹੈਗਾ ਆ। 41 ਰਸ਼ੀਆ ਦੇ 에ਅਰਕ੍ਰਾਫਟਸ ਦੇ ਉੱਤੇ ਯੂਕਰੇਨ ਮਿਲਟਰੀ ਦਾ ਦਾਅਵਾ ਆ ਵੀ ਉਹਨਾਂ ਨੇ ਨੁਕਸਾਨ ਜਿਹੜਾ ਉਹ ਪਹੁੰਚਾਇਆ, ਕਈਆਂ ਨੂੰ ਟੋਟਲੀ ਹੀ ਜਿਹੜਾ ਉਹਨਾਂ ਨੇ ਖਸਤਾ ਜਿਹੜਾ ਉਹ ਕਰ ਦਿੱਤਾ ਆ। ਤੇ ਹੁਣ ਰਿਸਰਚਰਸ ਦੇਖਣਗੇ ਤੇ ਇਸ ਦੀ ਜਿਹੜੀ ਉਹ ਸਟੱਡੀ ਕੀਤੀ ਜਾਊਗੀ ਵਿਦਿਨ ਰਸ਼ੀਆ, ਕਿੱਦਾਂ ਜਿਹੜਾ ਉਹ ਰਸ਼ੀਆ ਦੇ ਉਲਟ ਯੂਕਰੇਨ ਵਾਲੇ ਜਿਹੜੇ ਉਹ ਸਟ੍ਰਾਈਕ ਕਰ ਗਏ, ਜਦ ਕਿ 3 ਸਾਲ ਤੋਂ ਉਹ ਬਾਰਡਰਾਂ ਦੇ ਉੱਤੇ ਲਗਾਤਾਰ ਲੜ ਰਹੇ ਸੀ, ਜਿੱਥੇ ਹਜ਼ਾਰਾਂ ਹੀ ਲੱਖਾਂ ਹੀ ਲੋਕ ਘਰੋਂ ਬੇਘਰ ਤੇ ਜਿਹੜੀਆਂ ਮੌਤਾਂ ਆ ਉਹਨਾਂ ਦੀਆਂ ਹੋ ਚੁੱਕੀਆਂ ਆ।
ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਵੀ ਹੈਰਾਨ ਆ ਵੀ ਜ਼ੈਲੈਂਸਕੀ ਨੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਨਹੀਂ ਦੱਸਿਆ ਇਸ ਅਟੈਕ ਬਾਰੇ, ਜੋ ਕਿ ਕਹਿੰਦੇ ਵੀ ਕਾਫੀ ਮਹੀਨਿਆਂ ਤੋਂ ਉਹ ਤਿਆਰੀ ਕਰ ਰਹੇ ਸੀ, 18 ਮਹੀਨਿਆਂ ਦੀ ਤਿਆਰੀ ਸੀ ਕਹਿੰਦੇ। ਕਿਉਂਕਿ ਉਹਨਾਂ ਨੂੰ ਸ਼ੱਕ ਸੀ ਵੀ ਜੇ ਕਿਤੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਦੱਸਤਾ ਵੀ ਇਹ ਉਹਨਾਂ ਨੂੰ ਨਾ ਦੱਸ ਦੇਣ। ਸੋ ਹਾਂ। ਇੰਨਾ ਜ਼ਿਆਦਾ ਸੀਕ੍ਰੀਟ ਜਿਹੜਾ ਉਹਨਾਂ ਦਾ ਇਹ ਜਿਹੜਾ ਇਹ ਤੋਂ ਇੱਕ ਆਪਰੇਸ਼ਨ ਚੀਜ਼ ਸੀ। ਹੋਰ ਹਰਜੋਤ ਸਿੰਘ ਜੀ ਆਉਂਦੀ ਆ ਵੀ ਕੀ ਯੂਕਰੇਨ ਵਾਲਿਆਂ ਨੂੰ ਭਰੋਸਾ ਨਹੀਂ ਆ ਸਾਡੇ ਟਰੰਪ ਹੋਣਾ ਤੇ ਵੀ ਕਿਉਂਕਿ ਹੁਣ ਵਿਰੋਧੀ ਤਾਂ ਕਹਿੰਦੇ ਆ ਵੀ ਰਸ਼ੀਅਨ ਏਜੰਟ ਤੱਕ ਵੀ ਆਪਣੇ ਪ੍ਰੈਜ਼ੀਡੈਂਟ ਨੂੰ ਉਹ ਆਖ ਦਿੰਦੇ ਆ। ਸੋ ਇਹ ਵੀ ਜਿਹੜੀਆਂ ਚਰਚਾਵਾਂ ਜਿਹੜੀਆਂ ਉਹ ਨਾਲ ਹੀ ਹੁਣ ਚੱਲਣਗੀਆਂ ਜੀ।